व्यूअर्स वेलकम बैक इन आवर प्रोग्राम जी डॉक्टर साहब प्रोग्राम ਨੂੰ ਹੋਰ ਅੱਗੇ ਵਧਾਉਂਦੇ ਆ ਅੱਜ ਦੇ ਅਗਲੇ ਇਸ਼ੂ ਦੇ ਨਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਅਸੀਂ ਅਕਸਰ ਚਾਣਕਿਆਂ ਨੂੰ ਵੀ ਔਰ ਇਹਨਾਂ ਦੇ ਬਾਕੀ ਜਿਹੜੇ ਝੂਠ ਦੇ ਅਵਤਾਰ ਲੋਕ ਨੇ ਉਹਨਾਂ ਨੂੰ ਕੋਟ ਕਰਕੇ ਇਹ ਕਹਿੰਦੇ ਆ ਕਿ ਵੀ ਇਹ ਇਸ ਗੱਲ 'ਚ ਯਕੀਨ ਰੱਖਦੇ ਨੇ ਕਿ ਝੂਠ ਇੰਨਾ ਵੱਡਾ ਬੋਲੋ ਕਿ ਦੂਸਰੇ ਨੂੰ ਇਹ ਲੱਗੇ ਹੀ ਨਾ ਵੀ ਇਹ ਝੂਠ ਹੋ ਸਕਦਾ ਔਰ ਇਹਨੂੰ ਫਿਰ ਬਾਰ-ਬਾਰ ਬੋਲੋ ਦੁਹਰਾਓ ਤਾਂ ਕਿ ਉਹਨਾਂ ਨੂੰ ਇਹ ਲੱਗਣ ਲੱਗ ਜਾਏ ਕਿ ਵੀ ਇਹ ਸੱਚ ਹੈ ਜੀ। ਹੁਣ ਜਦੋਂ ਅਸੀਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਦੀ ਗੱਲ ਕਰਦੇ ਹਾਂ ਹੁਣ ਅਸੀਂ ਕਾਫੀ ਸਮੇਂ ਤੋਂ ਨਹੀਂ ਕੀਤੀ ਕਿਉਂਕਿ ਕੋਈ ਐਸਾ ਓਕੇਜ਼ਨ ਵੀ ਨਹੀਂ ਸੀ ਸੁਪਰੀਮ ਕੋਰਟ ਦੇ ਫੈਸਲੇ ਵੱਲ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ SYL ਕੈਨਾਲ ਦੇ ਮੁੱਦੇ ਦੇ ਉੱਤੇ ਫਾਈਨਲ ਉਹਦਾ ਫੈਸਲਾ ਕੀ ਹੋਣਾ ਔਰ ਲੱਗਦਾ ਹੈ ਕਿ ਵੀ ਜਿਵੇਂ ਅਮਰਿੰਦਰ ਸਿੰਘ ਬਿਲਕੁਲ ਹਿੰਦੂਤਵਾ ਦਾ ਹੀ ਸ਼ੋ ਬॉय ਬਣਿਆ ਹੋਇਆ ਹੈ ਤੇ ਉਹਨੇ ਵੀ ਲਗਭਗ 1 ਸਾਲ ਆਪਣਾ ਹੁਣ ਪੂਰਾ ਕਰ ਲਿਆ ਨਹੀਂ ਤਾਂ ਇਹ ਫੈਸਲਾ ਜਿਹੜਾ ਇਹ ਮੁੱਢਲੇ ਦਿਨਾਂ 'ਚ ਹੋਣ ਵਾਲਾ ਸੀ ਸੋ ਹੋ ਸਕਦਾ ਹੈ ਇਹ ਵੀ 2019 ਦੀਆਂ ਚੋਣਾਂ ਤੱਕ ਇੰਤਜ਼ਾਰ ਕਰਦੇ ਹੋਣ ਕਿਉਂਕਿ ਜ਼ਾਹਰ ਹੈ ਕਿ ਕਰਨਾਟਕਾ ਔਰ ਤਮਿਲਨਾਡੂ 'ਚ ਦੇ ਵਿਚਾਲੇ ਜਿਹੜਾ ਕਾਵੇਰੀ ਦਰਿਆ ਦੇ ਪਾਣੀ ਦਾ ਝਗੜਾ ਸੀ ਉਸ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਔਰ ਉਹਨੇ ਕਿਹਾ ਜੀ 8 ਹਫ਼ਤੇ ਦੇ ਵਿੱਚ ਜਿਹੜਾ ਇਹਨੂੰ ਲਾਗੂ ਕੀਤਾ ਜਾਏ ਬੋਰਡ ਬਣਾਇਆ ਜਾਏ ਔਰ ਇਹ ਸਾਰੇ ਦੇ ਬਾਵਜੂਦ ਕਿਉਂਕਿ ਕਰਨਾਟਕਾ 'ਚ ਇਲੈਕਸ਼ਨਾਂ ਹੋਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਇਸ ਲਈ ਉਹਨਾਂ ਨੇ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਟਾਈਮ ਲਿਮਿਟ ਦਿੱਤੀ ਔਰ ਉਹ ਕਰਨਾਟਕਾ ਨੂੰ ਪਾਣੀ ਛੱਡਣਾ ਪੈਣਾ ਵਾਧੂ ਤਮਿਲਨਾਡੂ ਦੇ ਲਈ ਕਰਨਾਟਕਾ ਦੀ ਗਵਰਨਮੈਂਟ ਤੜਿੰਗ ਹੈ ਵੀ ਉਹਨੇ ਪਾਣੀ ਨਹੀਂ ਦੇਣਾ ਔਰ ਸੈਂਟਰ ਬਿਲਕੁਲ ਚੁੱਪ ਕਰਕੇ ਬੈਠ ਕੇ ਕਿ ਜੇ ਉਹਦੇ ਤੇ ਜ਼ੋਰ ਪਾਇਆ ਤਾਂ ਫਿਰ ਕਰਨਾਟਕਾ ਦੀਆਂ ਚੋਣਾਂ ਦੇ ਵਿੱਚ BJP ਨੂੰ ਜਿਹੜਾ ਉਹ ਹਮਾਇਤ ਨਹੀਂ ਮਿਲੇਗੀ ਸੋ ਜ਼ਾਹਰ ਹੈ ਕਿ ਵੀ ਹਰ ਥਾਂ ਇੱਕ ਘਟੀਆ ਸਿਆਸਤ ਖੇਡ ਰਹੇ ਨੇ ਜੁਡੀਸ਼ਰੀ ਨੂੰ ਤਾਂ ਇਹਨਾਂ ਨੇ ਇੱਕ ਹਥਿਆਰ ਬਣਾਇਆ ਹੋਇਆ ਹੁਣ ਆਪਣਾ ਹਿੰਦੂਤਵਾ ਦਾ ਏਜੰਡਾ ਲਾਗੂ ਕਰਨ ਲਈ ਔਰ ਇਹੀ ਗੱਲ ਅੱਜ ਸਭ ਤੋਂ ਸੀਨੀਅਰ ਮੋਸਟ ਜੱਜ ਸੁਪਰੀਮ ਕੋਰਟ ਦੇ ਨੇ ਜਿਹੜਾ ਚੇਲੇਸ਼ਵਰ ਜਾਂ ਕੀ ਉਹਨਾਂ ਦਾ ਨਾਂ ਹੈ ਔਰ ਜੂਨ ਦੇ ਮਹੀਨੇ ਰਿਟਾਇਰ ਹੋ ਰਹੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਔਰ ਇਹ ਉਹਨਾਂ ਨੇ ਚਿੱਠੀ ਸਾਰੇ ਹੀ 22 ਦੇ ਕਰੀਬ ਹਾਈ ਕੋਰਟਾਂ ਦੇ ਔਰ ਦੂਸਰੇ ਜੱਜਾਂ ਨੂੰ ਵੀ ਭੇਜੀ ਮੀਡੀਆ ਨੂੰ ਵੀ ਆਈ ਉਹਨਾਂ ਨੇ ਕਿਹਾ ਜੀ ਹੁਣ ਜਿਹੜੀ ਸੈਂਟਰ ਦੀ ਐਗਜ਼ੈਕਟਿਵ ਹੈ ਉਹ ਸਿੱਧੇ ਤੌਰ ਦੇ ਉੱਤੇ ਜੁਡੀਸ਼ਰੀ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਉਹਨਾਂ ਨੇ ਕਿਹਾ ਜੀ ਮੈਂ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਲਿਖਿਆ ਇਸ ਦੇ ਉੱਤੇ 6 ਸਫ਼ੇ ਦਾ ਲੈਟਰ ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ ਇਸ ਲਈ ਮੈਂ ਇਹਨੂੰ ਪਬਲਿਕ ਕਰ ਰਿਹਾ ਸੋ ਇੱਕ ਪਾਸੇ ਤਾਂ ਜੁਡੀਸ਼ਰੀ ਦਾ ਇਹ ਰੋਲ ਹੈ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੇ ਮੁੱਦੇ ਦੇ ਉੱਤੇ ਪਿਛਲੇ ਦਿਨਾਂ 'ਚ 24 ਮਾਰਚ ਨੂੰ ਜਿਹੜਾ ਉਹ ਰੋਹਤਕ ਦੇ ਵਿੱਚ ਇੱਕ ਵੱਡੀ ਕਿਸਾਨਾਂ ਦੀ ਕਨਵੈਨਸ਼ਨ ਸੀ ਔਰ ਮਿਸਟਰ ਗਡਕਰੀ ਜਿਹੜਾ ਕਿ ਮਿਨਿਸਟਰ ਹੈ ਉਹ ਆਇਆ ਔਰ ਉਹਨੇ ਆ ਕੇ ਹੁਣ ਤੁਸੀਂ ਦੇਖੋ ਵੀ ਜਾਂ ਇਹ ਆਪ ਇੰਨੇ ਕੁ ਗਧੇ ਨਹੀਂ ਨੇ ਪਰ ਇਹ ਸਮਝਦੇ ਨੇ ਕਿ ਜਿਹੜੇ ਉਹਨਾਂ ਨੂੰ ਸੁਣ ਰਹੇ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਅੱਗੋਂ ਪ੍ਰਚਾਰਨਾ ਹੈ ਉਹ ਪੂਰੇ ਗਧੇ ਨੇ ਇਹੀ ਕਾਰਨ ਹੈ ਕਿ ਡਟ ਕੇ ਝੂਠ ਬੋਲਦੇ ਨੇ ਕਿਉਂਕਿ ਮੋਦੀ ਜਦੋਂ ਉਸ ਤੋਂ ਪਹਿਲਾਂ ਪੰਜਾਬ 'ਚ ਆਇਆ ਉਹਨੇ ਕਿਹਾ ਜੀ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਪਾਣੀ ਦੀ ਕਮੀ ਨਹੀਂ ਰਹਿਣ ਦੇਵਾਂਗੇ ਜਿਹੜਾ ਪਾਣੀ ਪੰਜਾਬ ਦੇ ਦਰਿਆਵਾਂ ਦਾ ਪਾਕਿਸਤਾਨ ਨੂੰ ਜਾ ਰਿਹਾ ਉਹ ਅਸੀਂ ਸਾਰਾ ਪਾਣੀ ਰੋਕਾਂਗੇ ਔਰ ਉਹਦੇ ਨਾਲ ਅਸੀਂ ਜਿਹੜਾ ਉਹ ਖੇਤ ਭਰ ਦਿਆਂਗੇ ਪੰਜਾਬ ਦੇ ਕਿਸਾਨਾਂ ਦੇ ਹੁਣ ਇਹੀ ਗੱਲ ਗਡਕਰੀ ਨੇ ਜਿਹੜੀ ਹੈ ਉਹ ਰੋਹਤਕ ਦੇ ਵਿੱਚ ਕਹੀ ਉਹਨੇ ਕਿਹਾ ਜੀ ਅਸੀਂ ਜਿਹੜਾ ਇਹ ਬਿਲਕੁਲ ਕਿਸਾਨ ਫਿਕਰ ਨਾ ਕਰਨ ਉਹ ਪੰਜਾਬ ਹੋਏ ਹਰਿਆਣਾ ਹੋਏ ਰਾਜਸਥਾਨ ਹੋਏ ਬਹੁਤ ਪਾਣੀ ਹੈ ਜਿਹੜੀ ਪਾਕਿਸਤਾਨ ਨੂੰ ਪਾਣੀ ਜਾਂਦਾ ਹੈ ਉਹਦੀ ਅਸੀਂ ਇੱਕ ਇੱਕ ਬੂੰਦ ਜਿਹੜੀ ਆ ਉਹ ਰੋਕ ਕੇ ਆਪਣੇ ਕਿਸਾਨਾਂ ਨੂੰ ਦੇਵਾਂਗੇ ਔਰ ਉੱਥੇ ਵੀ ਜੈ ਸ਼੍ਰੀ ਰਾਮ ਹੋਣ ਲੱਗੇ ਕਿਸੇ ਨੇ ਨਹੀਂ ਪੁੱਛਿਆ ਜਾਂ ਕਿਸੇ ਨੇ ਇਸ ਗੱਲ ਨੂੰ ਹਾਲਾਂਕਿ ਹਾਲ ਇਹ ਹੈ ਵੀ ਹਰਿਆਣੇ ਦੇ ਵਿੱਚ ਜਮਨਾ ਦਰਿਆ ਜਿਹੜਾ ਕਿ ਜਿਹਦਾ ਪਾਣੀ ਹਰਿਆਣੇ ਨੂੰ ਮਿਲਦਾ ਇੱਕ ਸ਼ਾਰਦਾ ਨਹਿਰ ਜਿਹੜੀ ਹੁਣ 200 ਮੀਲ ਚੱਲਣੀ ਹੈ ਹਰਿਆਣੇ ਚੋਂ ਔਰ ਉੱਥੋਂ ਉੱਤਰਾਖੰਡ ਤੋਂ ਨਿਕਲੀ ਹੋਈ ਹੈ ਉਹਦਾ ਪਾਣੀ ਵੀ ਜਿਹੜਾ SYL ਕੈਨਾਲ ਨਾਲੋਂ 5 ਗੁਣਾ ਜ਼ਿਆਦਾ ਹੈ ਉਹ ਹਰਿਆਣੇ ਨੂੰ ਦੇ ਰਹੇ ਨੇ ਉਹਦੀ ਗੱਲ ਨਹੀਂ ਇਹ ਕਰ ਰਹੇ ਪਰ ਹੁਣ ਜੇ ਅਸੀਂ ਵਰਚੁਅਲੀ ਦੇਖੀਏ ਔਰ ਅੱਜ ਹੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਜਿਹੜਾ ਇੰਡਸ ਵਾਟਰ ਕਮਿਸ਼ਨ ਹੈ ਕਿਉਂਕਿ 1960 ਦੇ ਵਿੱਚ ਵਰਲਡ ਬੈਂਕ ਦੀ ਇੰਟਰਫੀਰੈਂਸ ਦੇ ਨਾਲ ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਦਰਿਆਈ ਪਾਣੀਆਂ ਦੇ ਮੁੱਦੇ ਤੇ ਇੰਡਸ ਵਾਟਰ ਟ੍ਰੀਟੀ ਹੋਈ ਸੀ ਜਿਹਦੇ ਥੱਲੇ ਸਤਲੁਜ ਬਿਆਸ ਤੇ ਰਾਵੀ ਇਹ 3 ਦਰਿਆ ਪੰਜਾਬ ਦੀ ਇਧਰਲੇ ਦੀ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਮਲਕੀਅਤ ਮੰਨੇ ਗਏ ਸੀ ਹੁਣ ਬਹੁਤ ਵਾਰੀ ਇੱਕ ਸੱਜਣ ਨੇ ਮੈਨੂੰ ਕਿਹਾ ਜੀ ਤੁਸੀਂ ਉਹ ਤਾਂ ਇੰਡੀਆ ਦੀ ਮਲਕੀਅਤ ਮੰਨੇ ਗਏ ਸੀ ਜੀ
ਮੈਂ ਕਿਹਾ ਬਿਲਕੁਲ ਬੰਨੇ ਗਏ ਸੀ। ਮੈਂ ਕਿਹਾ ਹੁਣ ਤੁਸੀਂ ਆਪਣਾ ਫਿਰ ਸੰਵਿਧਾਨ ਪੜ੍ਹ ਲਓ, ਕਨਸਟੀਟਿਊਸ਼ਨ, ਕਿ ਤੁਹਾਡਾ ਸੰਵਿਧਾਨ ਇਹ ਕਹਿੰਦਾ ਹੈ ਰਾਈਪੇਰੀਅਨ ਲਾਅ ਕਿ ਜਿਹੜੇ ਸੂਬੇ ਜਿਸ ਦਰਿਆ ਦੇ ਕੰਢੇ ਤੇ ਨੇ ਉਹਦੇ ਪਾਣੀਆਂ ਤੇ ਉਹਦਾ ਹੱਕ ਹੈ। ਸੋ ਜ਼ਾਹਰ ਹੈ ਕਿ ਇਹ ਤਿੰਨੋਂ ਹੀ ਸਤਲੁਜ, ਬਿਆਸ, ਰਾਵੀ ਦੇ ਕੰਢੇ ਤੇ ਪੰਜਾਬ ਹੈ। ਰਾਜਸਥਾਨ, ਹਰਿਆਣਾ ਜਿਹਨੂੰ ਇਹਦਾ ਪਾਣੀ ਦਿੱਤਾ ਜਾ ਰਿਹਾ ਉਹ ਤਾਂ ਰਾਈਪੇਰੀਅਨ ਨਹੀਂ ਨੇ। ਹੁਣ ਇਸ 113 ਵਾਰ ਇਸ ਕਮਿਸ਼ਨ ਦੀਆਂ ਮੀਟਿੰਗਸ ਹੋ ਚੁੱਕੀਆਂ। ਹੁਣ ਜੇ ਇੰਨਾ ਹੀ ਭਾਰਤ ਨੂੰ ਫਿਕਰ ਹੈ ਕਿ ਜੀ ਪੰਜਾਬ ਦੇ ਦਰਿਆਵਾਂ ਦਾ ਪਾਣੀ ਪਾਕਿਸਤਾਨ 'ਚ ਜਾ ਰਿਹਾ ਹੈ, ਔਰ ਇਹ ਇੰਡਸ ਵਾਟਰ ਕਮਿਸ਼ਨ ਮੀਟਿੰਗ 'ਚ ਇਸ ਗੱਲ ਨੂੰ ਕਿਉਂ ਨਹੀਂ ਲਿਆਂਦਾ ਜਾਂਦਾ? ਸੋ ਜ਼ਾਹਰ ਹੈ ਵੀ ਇਹ ਬਿਲਕੁਲ ਝੂਠ ਗੱਲ ਹੈ, ਕਿਉਂਕਿ ਤਿੰਨੋਂ ਹੀ ਦਰਿਆਵਾਂ ਦੇ ਉੱਤੇ ਪਹਿਲੀ ਗੱਲ ਤਾਂ ਜਿਹੜਾ ਬਿਆਸਾ ਦਰਿਆ ਹੈ ਉਹ ਪਾਕਿਸਤਾਨ ਦੇ ਵਿੱਚ ਜਾਂਦਾ ਹੀ ਨਹੀਂ। ਬਿਆਸ ਉੱਤੋਂ ਮਨਾਲੀ ਦੇ ਉੱਤੋਂ ਸ਼ੁਰੂ ਹੁੰਦਾ ਹੈ ਔਰ ਹਰੀਕੇ ਦੇ ਮੁਕਾਮ ਦੇ ਉੱਤੇ, ਹਰੀਕੇ ਤਰਨਤਾਰਨ, ਫਿਰੋਜ਼ਪੁਰ ਔਰ ਕਪੂਰਥਲੇ ਦਾ ਬਾਰਡਰ ਹੈ ਤਿੰਨਾਂ ਜ਼ਿਲ੍ਹਿਆਂ ਦਾ, ਉੱਥੇ ਉਹ ਸਤਲੁਜ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਸੋ ਬਿਆਸ ਦਾ ਤਾਂ ਝਗੜਾ ਹੀ ਮੁੱਕ ਗਿਆ ਕਿ ਪੰਜਾਬ ਦਾ ਬਿਆਸ ਪਾਕਿਸਤਾਨ ਜਾਂਦਾ ਹੈ। ਹੁਣ ਅਸੀਂ ਰਾਵੀ ਦੀ ਗੱਲ ਕਰੀਏ। ਹੁਣ ਰਾਵੀ ਦਰਿਆ ਦੇ ਉੱਤੇ ਵੱਡਾ ਡੈਮ, ਥੀ ਡੈਮ ਬਣਾਇਆ ਹੋਇਆ ਔਰ ਉਸ ਦੇ ਨਾਲ ਜਿਹੜਾ ਉਹਨਾਂ ਨੇ ਰਣਜੀਤ ਸਾਗਰ ਡੈਮ ਬਣਾਇਆ। ਸੋ ਜ਼ਾਹਰ ਹੈ ਕਿ ਡੈਮ ਜਦੋਂ ਬਣਦਾ ਹੈ ਸਾਰਾ ਪਾਣੀ ਉੱਥੇ ਰੋਕ ਲਿਆ ਜਾਂਦਾ ਹੈ, ਪਾਣੀ ਉਹਦਾ ਵੀ ਕੋਈ ਜਾਣ ਦੀ ਗੱਲ ਨਹੀਂ ਹੈ। ਸਤਲੁਜ ਦਰਿਆ ਜਿਹਦੇ 'ਚ ਬਿਆਸਾ ਆ ਕੇ ਹਰੀਕੇ ਪੱਤਣ ਤੇ ਮਿਲਦਾ ਹੈ, ਉੱਥੋਂ ਹੀ ਹਰੀਕੇ ਤੋਂ ਦੋ ਵੱਡੀਆਂ ਨਹਿਰਾਂ, ਇੱਕ ਰਾਜਸਥਾਨ ਨਹਿਰ ਜਿਹਨੂੰ ਜਿਹੜਾ ਇੰਦਰਾ ਗਾਂਧੀ ਨਹਿਰ ਦਾ ਨਾਂ ਦਿੱਤਾ ਗਿਆ ਉਹ ਜਾਂਦੀ ਹੈ ਰਾਜਸਥਾਨ ਨੂੰ, ਔਰ ਦੂਸਰੀ ਜਿਹੜੀ ਹੈ ਉਹ ਪੰਜਾਬ ਦੇ ਲਈ ਹੈ। ਔਰ ਇਸੇ ਤਰ੍ਹਾਂ ਜਿੱਥੇ ਕਾ ਕੇ ਫਿਰ ਇਹ ਮੁੱਕਦਾ ਆ ਕੇ ਹੁਸੈਨੀਵਾਲਾ ਦੇ ਨੇੜੇ, ਉੱਥੋਂ ਫਿਰ ਨਹਿਰ ਕੱਢੀ ਹੋਈ ਹੈ ਗੰਗ ਨਹਿਰ ਜਿਹੜੀ ਕਿ ਰਾਜਸਥਾਨ ਨੂੰ ਜਾਂਦੀ ਹੈ। ਸੋ ਉਹਦੇ 'ਚੋਂ ਵੀ ਹਾਂ ਜਦੋਂ ਮੀਂਹ ਪੈਂਦੇ ਨੇ ਇੰਨਾ ਕੁ ਉਹਨਾਂ ਦੇ ਆਪਣੇ ਡੈਮ 'ਚ ਫਲੱਡ ਆਉਣ ਨੂੰ ਹੁੰਦਾ, ਉਦੋਂ ਹੜ੍ਹਾਂ ਦਾ ਪਾਣੀ ਉਹ ਦਰਿਆ ਹੋਣ ਜਾਂ ਨਾਲੇ ਹੋਣ ਉਹਨਾਂ ਨੇ ਜਾਣਾ ਹੀ ਜਾਣਾ ਹੁੰਦਾ। ਸੋ ਇੰਨਾ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਕਿ ਜੀ ਪਾਕਿਸਤਾਨ ਨੂੰ ਪੰਜਾਬ ਦੇ ਦਰਿਆਵਾਂ ਦਾ ਪਾਣੀ ਰੋਕ ਕੇ ਇਹ ਗਡਕਰੀ ਕਹਿ ਰਿਹਾ ਤੇ ਅਸੀਂ ਜਿਹੜਾ ਦੂਜਾ ਘਾਟ ਹੈ ਉਹ ਪੂਰੀ ਕਰਾਂਗੇ, ਔਰ ਉਹ ਤਾਂ ਝੂਠ ਬੋਲ ਰਹੇ ਨੇ ਡਟ ਕੇ। ਪਰ ਉਹਨਾਂ ਦੇ ਇਸ ਆਰਗੂਮੈਂਟ ਨੂੰ ਕਿਸੇ ਵੀ ਪੰਜਾਬ ਦੇ ਲੀਡਰ ਨੇ, ਕਿਸੇ ਪਾਰਟੀ ਦੇ ਵੀ, ਔਰ ਪੰਜਾਬ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ ਸੀ, ਇਹਦੇ ਬਾਵਜੂਦ ਕਿਸੇ ਨੇ ਇਸ ਨੂੰ ਜਿਹੜਾ ਹੈ ਉਹ ਕੰਡੈਮ ਨਹੀਂ ਕੀਤਾ। ਹੁਣ ਹਕੀਕਤ ਇਹ ਹੈ ਕਿ ਬੇਈਮਾਨੀ ਦੀ ਜੇ ਅਸੀਂ ਸਿਖਰ ਦੇਖੀਏ, ਜਿਹੜਾ ਵਿਸ਼ਾ ਅੱਜ ਸਾਰੇ ਮੀਡੀਆ 'ਚ ਚਰਚਾ ਦਾ ਹੈ, ਮਨਪ੍ਰੀਤ ਬਾਦਲ ਜੀ ਸੁਖਬੀਰ ਬਾਦਲ ਦਾ ਕਜ਼ਨ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਇਹਦਾ ਪਿਓ ਗੁਰਦਾਸ ਬਾਦਲ ਕੱਲੇ ਭਰਾ ਹੀ ਨਹੀਂ ਸੀ, ਇਹਨਾਂ ਨੂੰ ਰਾਮ ਲਛਮਣ ਦੀ ਜੋੜੀ ਕਹਿੰਦੇ ਸੀ ਕਿਉਂਕਿ ਦੋਨਾਂ ਨੇ ਇਕੱਠੇ ਹੀ ਲੁੱਟਿਆ, ਇਕੱਠਾ ਹੀ ਖਾਧਾ। ਔਰ ਗੁਰਦਾਸ ਬਾਦਲ ਖੁਦ ਵੀ ਇਹਦਾ ਮਨਪ੍ਰੀਤ ਦਾ ਪਿਓ ਜਿਹੜਾ ਹੈ ਉਹ ਫਿਰੋਜ਼ਪੁਰ ਤੋਂ ਜਿਹੜਾ ਉਹ ਮੈਂਬਰ ਪਾਰਲੀਮੈਂਟ ਵੀ ਰਿਹਾ ਫਰੀਦਕੋਟ ਤੋਂ ਜੀ। ਔਰ ਫਿਰ ਮਨਪ੍ਰੀਤ ਬਾਦਲ ਦਾ ਆਪਣਾ ਐਂਬੀਸ਼ਨ ਸੀ ਕਿ ਕਿਉਂਕਿ ਇਹਨੂੰ ਘੜ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰੀ ਲਈ। ਸੁਖਬੀਰ ਬਾਦਲ ਦੀ ਮਾਂ ਨੇ ਮਰਨ ਤੋਂ ਪਹਿਲਾਂ ਉਹਨੂੰ ਕੈਂਸਰ ਹੋ ਗਿਆ ਸੀ, ਉਹਨੇ ਕਿਹਾ ਨਹੀਂ ਨਹੀਂ ਮੇਰੇ ਪੁੱਤਰ ਦੇ ਜਿਹੜਾ ਕਲਗੀ ਬਨ ਉਹਨੂੰ ਚੀਫ ਮਿਨਿਸਟਰ ਬਣਾ। ਸੋ ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦੇ ਵਿਚਾਲੇ ਜ਼ਾਹਰ ਹੈ ਵੀ ਅਲਟੀਮੇਟਲੀ ਪਿਓ ਨੇ ਆਪਣੀ ਘਰ ਵਾਲੀ ਦੀ ਗੱਲ ਮੰਨਦੇ ਆ ਉਹਦੀ ਤਾਜ਼ਪੋਸ਼ੀ ਕਰਤੀ। ਮਨਪ੍ਰੀਤ ਬਾਦਲ ਨਾਰਾਜ਼ ਹੋ ਗਿਆ, ਉਹਨੇ ਪਹਿਲਾਂ ਜਿਹੜੀ ਹੈ ਉਹ ਪੀਪਲਜ਼ ਪਾਰਟੀ ਬਣਾਈ, ਉਹਦੀ ਇੱਕ ਛੱਡਵੀਂ ਜਿਹੀ ਪੱਗ ਬੰਨ੍ਹ ਲਈ, ਭਗਤ ਸਿੰਘ ਦੀ ਮਿੱਟੀ ਖਟਕੜ ਕਲਾਂ ਉਸਦੇ ਕਸਬੇ ਦੀ ਮੱਥੇ ਤੇ ਲਾਈ, ਉਹ ਗੱਲ ਗੁੱਲ ਚੱਲੀ ਨਹੀਂ। ਫਿਰ ਜਾ ਕੇ ਪ੍ਰਣਾਬ ਮੁਖਰਜੀ ਕੋਲ ਪਹੁੰਚ ਗਿਆ, ਫਿਰ ਕਾਂਗਰਸ 'ਚ ਆ ਗਿਆ, ਹੁਣ ਉਹ ਵਿੱਤ ਮੰਤਰੀ ਹੈ। ਹੁਣ ਵਿੱਤ ਮੰਤਰੀ ਦੇ ਨਾਤੇ ਜ਼ਾਹਰ ਹੈ ਵੀ ਅਮਰਿੰਦਰ ਦੀ ਸਰਕਾਰ ਦਾ ਉਹ ਹਿੱਸਾ ਹੈ, ਔਰ ਉਹਨੇ ਜਦੋਂ ਪਰਸੋਂ ਬਜਟ ਪੇਸ਼ ਕੀਤਾ ਤੇ ਉਸ ਨੂੰ ਸੁਖਬੀਰ ਬਾਦਲ ਨੇ ਔਰ ਅਕਾਲੀਆਂ ਨੇ ਉਹਨੂੰ ਜੋ ਟੈਕਸ ਕਰਕੇ ਕਿਹਾ ਜੇ ਤੂੰ ਜੋ ਟੈਕਸ ਲਾਤਾ ਹੈ ਉਹਨੂੰ ਕਿਤਾਬਾਂ ਪੜ੍ਹਨ ਨੂੰ ਕਾਮਰੇਡ ਹੈ, ਪੜ੍ਹਨ ਦਾ ਸ਼ੌਕ ਹੈ, 2 ਵਾਰੀ ਅੰਮ੍ਰਿਤ ਛਕਿਆ, ਸਿਰ ਮੂੰਹ ਫਿਰ ਮੁੰਨ ਲੈਂਦਾ, ਦਾੜੀ ਵੀ ਮੁੰਨੀ ਹੁੰਦੀ ਹੈ, ਪਰ ਉਹ ਕਿਉਂਕਿ ਉਹਦਾ ਵਿਸ਼ਵਾਸ ਹੀ ਨਹੀਂ ਹੈ ਉਸ ਨੂੰ ਕੀ ਕਹਿਣਾ। ਲੇਕਿਨ ਜਦੋਂ ਗਿੱਦੜਬਾਹੇ ਤੋਂ 3-4 ਵਾਰ ਉਹ MLA ਬਣਿਆ ਤੇ ਉਦੋਂ ਅਕਾਲੀਆਂ ਦੀ ਇਹ ਸ਼ਰਤ ਹੁੰਦੀ ਸੀ ਅੰਮ੍ਰਿਤਧਾਰੀ ਜਿਹੜਾ ਉਹੀ ਹੋ ਸਕਦਾ ਸੀ, ਉਦੋਂ ਅੰਮ੍ਰਿਤ ਛਕ ਲੈਂਦਾ ਸੀ ਜਾ ਕੇ ਤੇ ਫਿਰ ਕੰਮ ਉਹੀ ਕਰਦਾ ਸੀ। ਚਲੋ ਇਹਨੂੰ ਵੀ ਤੁਸੀਂ ਪਾਸੇ ਰੱਖੋ। ਹੁਣ ਉਹਨੇ ਜਿਹੜੀਆਂ ਗੱਲਾਂ ਫਿਰ ਉਹ ਜਦੋਂ ਕਹਿੰਦੇ ਨੇ ਕਿ ਵੀ ਖਿੱਚ ਕੇ ਜਦੋਂ ਬੰਦਾ ਅੰਦਰੋਂ ਫਿਰ ਸਾਰੀ ਗੱਲ ਕੱਢਦਾ ਤੇ ਘਰ ਕਾ ਭੇਤੀ ਲੰਕਾ ਢਾਏ। ਸੋ ਜ਼ਾਹਰ ਹੈ ਵੀ ਜੋ ਵੀ ਇਹ ਵੀ ਕੋਈ ਗਰੀਬ ਨਹੀਂ ਹੈ ਮਨਪ੍ਰੀਤ ਬਾਦਲ, ਇਹ ਵੀ ਉਵੇਂ ਹੀ ਰਲ ਮਿਲ ਕੇ ਆਪਣੇ ਤਾਏ ਦੇ ਨਾਲ ਜਿਹੜਾ ਤਾਏ ਚਾਚੇ ਜਿਹੜੇ ਨੇ ਇਹਨਾਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਲੁੱਟਿਆ ਹੋਇਆ ਹੈ। ਲੇਕਿਨ ਹੁਣ ਜਦੋਂ ਤੁਸੀਂ ਭੇਤ ਦੀ ਗੱਲ ਔਰ ਅਸੀਂ ਪਾਣੀਆਂ ਦੀ ਗੱਲ ਕੀਤੀ ਹੈ, ਉਹਨੇ ਫਿਰ ਮਨਪ੍ਰੀਤ ਬਾਦਲ ਨੇ ਜਿਹੜੇ ਦੋਸ਼ ਸੁਖਬੀਰ ਬਾਦਲ ਤੇ ਆਪਣੇ ਤਾਏ ਦੇ ਉੱਤੇ ਲਾਏ
ਉਹਨਾਂ ਨੇ ਇੱਕ ਵਾਰੀ ਅੱਜ ਸਾਰਾ ਮੀਡੀਆ ਨੂੰ ਐਨ ਬੜੀ ਦੇਰ ਤੋਂ ਕੋਈ ਜੂਸੀ ਖਬਰ ਨਹੀਂ ਸੀ ਮਿਲ ਰਹੀ ਚੋਂਦੀ ਉਹਨਾਂ ਨੂੰ ਮਿਲ ਗਈ। ਪਰ ਪਹਿਲਾਂ ਪਾਣੀਆਂ ਦੀ ਗੱਲ ਕਰੀਏ। ਉਹਨੇ ਮਨਪ੍ਰੀਤ ਨੇ ਬਾਦਲ ਪਰਿਵਾਰ ਤੇ ਹਮਲੇ ਜਾਰੀ ਰੱਖਦਿਆਂ ਕਿਹਾ ਕਿ ਬਾਦਲ ਪਰਿਵਾਰ ਨੇ ਗੁੜਗਾਉਂ 'ਚ ਦੇਵੀ ਲਾਲ ਤੋਂ 18 ਏਕੜ ਜ਼ਮੀਨ ਸਤਲੁਜ ਯਮੁਨਾ ਲਿੰਕ ਨਹਿਰ ਦਾ ਸੌਦਾ ਕਰਕੇ ਲਈ ਤੇ ਉੱਥੇ 7 ਤਾਰਾ ਹੋਟਲ ਬਣਾਇਆ ਹੋਇਆ। ਹੁਣ ਇਹ ਸਬੂਤ ਹੋ ਗਿਆ। ਹੁਣ ਤਾਂ ਜਿਹੜਾ ਚਾਰਜ ਦੂਜੇ ਲਾਉਂਦੇ ਸੀ ਕਿ ਬਾਦਲ ਨੇ ਸਮਝੌਤਾ ਕੀਤਾ ਸੀ ਦੇਵੀ ਲਾਲ ਨਾਲ, ਉਹਨੇ ਗੁੜਗਾਵਾਂ 'ਚ ਜ਼ਮੀਨ ਜਿੱਥੇ ਕਿ 7 ਸਟਾਰ ਹੋਟਲ ਬਣਾਇਆ ਹੋਇਆ ਜੀ, ਉਹਦੇ ਬਦਲੇ ਜਿਹੜਾ ਉਹਨੇ SYL ਨਹਿਰ ਬਣਾਉਣ ਲਈ 1 ਕਰੋੜ ਰੁਪਈਆ ਖਜ਼ਾਨੇ 'ਚ ਜਮ੍ਹਾਂ ਕਰਵਾਇਆ ਸੀ। ਹੁਣ ਮਨਪ੍ਰੀਤ ਬਾਦਲ ਤੋਂ ਵੱਧ ਕੇ ਭਰੋਸੇਯੋਗ ਘਰ ਕਾ ਬੀਤੀ ਲੰਕਾ ਢਾਏ, ਉਹਨੇ ਦੱਸ ਦਿੱਤਾ ਹੈ ਕਿ ਵੀ ਕਿਵੇਂ ਇਹਨਾਂ ਨੇ ਪਾਣੀਆਂ ਦਾ ਸੌਦਾ ਕੀਤਾ ਹੋਇਆ। ਪਰ ਮੈਂ ਜਾਂਦੇ ਜਾਂਦੇ ਜਿਹੜਾ ਫਿਰ ਮਨਪ੍ਰੀਤ ਬਾਦਲ ਨੇ ਫਿਰ ਬਹੁਤਿਆਂ ਸਾਡੇ ਦਰਸ਼ਕਾਂ ਨੂੰ ਵੀ ਲੱਗਣਾ ਵੀ ਐਸਾ ਕੀ ਚਾਹੁੰਦਾ ਗੱਲਾਂ ਚਾਹੁੰਦੀਆਂ ਉਹਨੇ ਕੀਤੀਆਂ। ਉਹਨੇ ਜਿਹੜਾ ਮਜੀਠੀਆ ਪਰਿਵਾਰ ਨੂੰ ਵੀ ਜਿਹੜਾ ਵਿੱਚ ਹੀ ਲੈ ਲਿਆ ਉਹਨੇ, ਔਰ ਉਹਨੇ ਇਹ ਕਿਹਾ ਕਿ ਮੈਂ ਔਰ ਇਹ ਜਿਹੜੀ ਲਿਖਤ ਹੈ ਮੈਂ ਇਹੀ ਪੜ੍ਹ ਦੇਣਾ। ਔਰ ਉਹਦੇ 'ਚ ਉਹਨੇ ਕਿਹਾ ਕਿ ਜਦੋਂ ਮਜੀਠੀਆ ਪਰਿਵਾਰ ਨੇ ਆਪਣੀ ਲੜਕੀ ਸਾਡੇ ਘਰ ਵਿਆਹੀ ਸੀ ਤਾਂ ਦਾਜ ਦੀ ਕਾਰ ਵੀ ਕਿਸ਼ਤਾਂ ਤੇ ਲੈ ਕੇ ਦਿੱਤੀ ਸੀ। ਅੱਜ ਉਹ ਕਰੋੜ ਰੁਪਏ ਦੀਆਂ ਕਾਰਾਂ ਵਿੱਚ ਘੁੰਮਦੇ ਹਨ, ਅੱਜ ਸਰਕਾਰੀ ਪੈਟਰੋਲ ਫੂਕਦੇ ਹਨ ਤੇ ਸਰਕਾਰੀ ਕਾਰਾਂ ਦੀ ਵਰਤੋਂ। ਇਹ ਹਰਸਿਮਰਨ ਕੌਰ ਦਾ ਵੀ ਕੰਮ ਕਰਤਾ ਕਿ ਕਿਸ਼ਤਾਂ ਦੇ ਵਿੱਚ ਦਿੱਤਾ ਗਿਆ ਕਿ ਕਾਰ ਅਸੀਂ ਦਾਜ ਦੇ ਰਹੇ, ਕਿਸ਼ਤਾਂ ਤੁਸੀਂ ਦੇਣੀਆਂ। ਤੇ ਅੱਜ ਉਹ ਕੱਲੇ ਕੋਲ ਕਰੋੜ, ਮਤਲਬ ਇਹ ਹੈ ਵੀ ਇਹਨਾਂ ਨੇ ਜਿਹੜੇ ਉਦੋਂ ਇੱਕ ਕਾਰ ਲੈਣ ਦੇ ਸਮਰੱਥ ਨਹੀਂ ਸੀ, ਅੱਜ ਕਿਸ ਹੱਦ ਤੱਕ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਅੱਜ ਕਿੰਨੇ ਵੱਡੇ ਅਮੀਰ ਬਣੇ ਹੋਏ ਨੇ। ਫਿਰ ਉਹਨੇ ਕਿਹਾ ਕਿ ਅਕਾਲੀਆਂ ਨੇ ਮੇਰੇ ਤੇ ਦੋਸ਼ ਲਾਏ ਹਨ ਕਿ ਵਿੱਤ ਮੰਤਰੀ ਨੂੰ ਬਜਟ ਨਹੀਂ ਬਣਾਉਣਾ ਆਉਂਦਾ, ਪਰ ਅਸਲ 'ਚ ਮੈਨੂੰ ਬੱਸਾਂ ਵਧਾਉਣੀਆਂ ਨਹੀਂ ਆਉਂਦੀਆਂ, ਹੋਟਲ ਚਲਾਉਣੇ ਨਹੀਂ ਆਉਂਦੇ ਤੇ ਮੈਨੂੰ ਪੰਜਾਬ ਨੂੰ ਲੁੱਟਣਾ ਨਹੀਂ ਆਉਂਦਾ, ਚਿੱਟਾ ਵੇਚਣਾ ਨਹੀਂ ਆਉਂਦਾ। ਉਹਨੇ ਕਿਹਾ ਜੀ ਹੁਣ ਉਹ ਸਾਰਾ ਹੀ ਦੱਸਦਾ ਉਹਨੇ ਕਿ ਵੀ ਤੁਸੀਂ ਕਿਵੇਂ ਬੱਸਾਂ ਬਣਾਈਆਂ, ਕਿਵੇਂ ਬਿਕਰਮ ਮਜੀਠੀਆ ਚਿੱਟੇ ਦਾ ਬਾਦਸ਼ਾਹ ਹੈ ਤੇ ਕਿਵੇਂ ਤੁਸੀਂ ਪੰਜਾਬ ਨੂੰ ਲੁੱਟਿਆ। ਫਿਰ ਉਹਨੇ ਕਿਹਾ ਕਿ ਵੀ ਇਤਿਹਾਸ ਪੜ੍ਹਿਆ ਪਤਾ ਲੱਗਦਾ ਹੈ ਕਿ ਮਾੜੇ ਤੋਂ ਮਾੜੇ ਵਿਅਕਤੀਆਂ ਨੇ ਵੀ ਲੰਮਾ ਸਮਾਂ ਰਾਜ ਕੀਤਾ ਤੇ ਬਾਦਲ ਪਰਿਵਾਰ ਉਹਨਾਂ ਵਿੱਚ ਗਿਣੇ ਜਾ ਸਕਦੇ ਹਨ। ਮਨਪ੍ਰੀਤ ਨੇ ਕਿਹਾ ਭਾਰਤ ਦੇ 70 ਸਾਲਾ ਇਤਿਹਾਸ ਵਿੱਚ ਇਹ ਵਾਧ ਮਿਸਾਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਮੁੰਡਾ ਉਪ ਮੁੱਖ ਮੰਤਰੀ, ਮੁੰਡੇ ਦਾ ਸਾਲਾ ਮੰਤਰੀ, ਜਵਾਈ ਮੰਤਰੀ ਤੇ ਨੂੰਹ ਮੰਤਰੀ ਤੇ ਵੈਸੇ ਭਤੀਜਾ ਵੀ ਫਾਈਨੈਂਸ ਮਿਨਿਸਟਰ। ਇਹ ਆਪਣਾ ਉਹਨੇ ਇਹ ਵੀ ਜੇ ਕਹਿ ਦਿੰਦਾ ਫਿਰ ਸੱਚ ਹੋਣਾ ਸੀ ਕਿ ਦੇਖੋ ਭਤੀਜਾ ਵਿੱਤ ਮੰਤਰੀ। ਉਹਨਾਂ ਕਿਹਾ ਸਾਡਾ ਪਰਿਵਾਰ ਇੱਕ ਦਾਦੇ ਦੀ ਔਲਾਦ ਹੈ ਤੇ ਹਾਊਸ ਦੀ ਕਮੇਟੀ ਬਣਾ ਕੇ ਜਾਇਦਾਦ ਦੀ ਜਾਂਚ ਕਰ ਲਈ ਜਾਣੀ ਚਾਹੀਦੀ ਹੈ। ਸੁਖਬੀਰ ਬਾਦਲ ਦੇ ਤਾਂ ਨੌਕਰਾਂ ਦੀਆਂ ਕੋਠੀਆਂ ਵੀ ਮੇਰੇ ਘਰ ਨਾਲੋਂ ਵਧੀਆ ਹਨ। ਇਹਨੂੰ ਵਿਚਾਰਿਆਂ ਨੂੰ ਕੋਈ ਘਰ ਬਣਾ ਦਿਓ, ਇਹਨੂੰ ਲੱਗਦਾ ਵੀ ਇਹ ਦੇਖਦਾ ਰਹਿੰਦਾ ਉਹਨਾਂ ਦੇ ਨੌਕਰਾਂ ਦੀਆਂ ਕੋਠੀਆਂ ਵੱਲ। ਪਰ ਇਹ ਗੱਲ ਗਲਤ ਨਹੀਂ ਹੈ ਕਿ ਵੀ ਇਹਨਾਂ ਨੇ ਇੰਨਾ ਕੁ ਲੁੱਟਿਆ ਸਾਰਿਆਂ ਨੂੰ। ਔਰ ਫਿਰ ਉਹਨੇ ਕਿਹਾ ਕਿ ਬਾਦਲ ਪਰਿਵਾਰ ਤੇ ਜਦੋਂ ਮੇਰੇ ਤਾਈ ਜੀ, ਇਹ ਵੈਸੇ ਬਹੁਤ ਇਲਜ਼ਾਮ ਇਹਨੂੰ ਹੁਣ ਸੁਖਬੀਰ ਬਾਦਲ ਨੇ ਜਦੋਂ ਜਵਾਬ ਦਿੱਤਾ ਉਹਨੇ ਬਾਕੀ ਕਿਸੇ ਚੀਜ਼ ਦਾ ਜਵਾਬ ਨਹੀਂ ਦਿੱਤਾ, ਇਹਦਾ ਜਵਾਬ ਦਿੱਤਾ ਹੈ। ਹੁਣ ਇਹਦੇ 'ਚ ਉਹਨੇ ਕਿਹਾ ਕਿ ਜਦੋਂ ਮੇਰੀ ਤਾਈ ਸੁਰਿੰਦਰ ਕੌਰ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਦੀ ਘਰ ਵਾਲੀ ਤੇ ਸੁਖਬੀਰ ਬਾਦਲ ਦੀ ਮਾਂ ਦੀ ਮੌਤ ਹੋਈ ਤਾਂ ਭੋਗ ਮੌਕੇ ਲੰਗਰ ਅਤੇ ਪ੍ਰਸ਼ਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਵਰਤਾਇਆ ਗਿਆ, ਜਦੋਂ ਕਿ ਗਰੀਬ ਤੋਂ ਗਰੀਬ ਬੰਦਾ ਵੀ ਅਜੇ ਮੌਕੇ ਆਪਣੇ ਘਰੋਂ ਖਰਚ ਕਰਦਾ ਕਿ ਵੀ ਇਹ ਸੂਮਾ ਦਾ ਹੱਲ ਦੇਖੋ ਕਿ ਵੀ। ਔਰ ਇਹ ਸ਼ਾਇਦ ਹੁਣ ਅੱਜ ਉਹਨੇ ਚੈਲੰਜ ਕੀਤਾ ਇੱਕ ਆਪਣੇ ਡਾਕਟਰ ਲਖਵੰਤ ਸਿੰਘ ਔਲਖ ਨੇ ਵਾਸ਼ਿੰਗਟਨ 'ਚ, ਉਹਨਾਂ ਦੇ ਉਹ ਉਸ ਇਲਾਕੇ ਦੇ ਹੀ ਨੇ, ਤਾਂ ਉਹ ਇਹ ਕਹਿੰਦੇ ਨੇ ਵੀ ਇਹਨਾਂ ਦੇ ਘਰੋਂ ਕਦੇ ਬਾਦਲਾਂ ਦੇ ਕਦੇ ਚਾਹ ਵੀ ਨਹੀਂ ਸੀ ਬਣ ਕੇ ਆਉਂਦੀ ਵੀ ਜਦੋਂ ਇਹ ਇਹਨਾਂ ਦੇ ਦੂਜੇ ਜਿਹੜੇ ਨੇ ਸ਼ਰੀਕ ਜਿਹੜੇ ਨੇ ਉਹਨਾਂ ਤੋਂ ਹੀ ਆਉਂਦੇ ਸੀ ਵੀ ਇੰਨੇ ਸੂਮ ਨੇ ਸੂਮ ਨੇ। ਹਾਂ, ਸੋ ਉਹ ਜ਼ਾਹਰ ਹੈ ਵੀ ਉਹ ਵਾਕਿਆ ਹੀ ਲੰਗਰ। ਉਹਨੇ ਕਿਹਾ ਵੀ ਇਹਨਾਂ ਤੇ ਸ਼ਰਮ ਕਰੋ, ਗਰੀਬ ਤੋਂ ਗਰੀਬ ਵੀ ਕਹਿੰਦਾ ਵੀ ਪੁੰਨ ਦਾ ਕੰਮ ਹੈ, ਇਹ ਆਪਣੇ ਕੋਲੋਂ ਖਰਚਦੇ ਹੈ। ਉਹਨਾਂ ਕਿਹਾ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਅਮੀਰ ਪਰਿਵਾਰ ਹੈ, ਪਰ ਸੁਰਿੰਦਰ ਕੌਰ ਦੀ ਕੈਂਸਰ ਦੀ ਬਿਮਾਰੀ ਦਾ ਇਲਾਜ ਪੰਜਾਬ ਸਰਕਾਰ ਨੇ ਕਰਾਇਆ। ਹੁਣ ਇਹ ਗੱਲ ਤਾਂ ਗਲਤ ਨਹੀਂ ਹੋਏਗੀ ਨਾ, ਖਜ਼ਾਨੇ ਚੋਂ ਪੈਸੇ ਗਏ ਨੇ। ਪ੍ਰਕਾਸ਼ ਸਿੰਘ ਬਾਦਲ ਨੇ 1917 'ਚ ਚੋਣਾਂ ਦਾ ਨਤੀਜਾ ਆਉਣ ਤੋਂ ਪਹਿਲਾਂ ਖੁਦ ਅਮਰੀਕਾ ਤੋਂ ਦਿਲ ਦਾ ਇਲਾਜ ਸਰਕਾਰੀ ਖਰਚੇ ਤੇ ਕਰਵਾਇਆ।
ਉਹ ਵੀ ਮਿਲੀਅਨਸ ਆਫ ਡਾਲਰਸ ਹੋਏਗਾ ਜੀ ਤੇ ਅਮਰੀਕਾ ਦੇ ਹਵਾਈ ਅੱਡੇ ਤੇ ਚੰਦ ਮਿੰਟ ਰੁਕਣ ਲਈ ਕਮਰੇ ਦਾ 40 ਲੱਖ ਰੁਪਈਆ ਕਿਰਾਇਆ ਵੀ ਸਰਕਾਰ ਨੇ ਮਾਈ ਦਿੱਤਾ। ਗॉड, ਸੁਣ ਲਓ ਸੋ ਹੁਣ ਇਹਨੂੰ ਕਹਿੰਦੇ ਨੇ ਕਰਕਾ ਤੇ ਕੱਟ ਹੈ। ਵਾਕਈ ਚੰਦੀ ਚੰਦੀ ਖਬਰ ਹੈ। ਹਾਂ ਸੋ ਹੁਣ ਇਹ ਕਿਉਂਕਿ ਮਨਪ੍ਰੀਤ ਬਾਦਲ ਦੀ ਇਹ ਪਰਸਨੈਲਿਟੀ ਨਹੀਂ ਹੈ, ਉਹਨੂੰ ਪੜ੍ਹਨ ਦਾ ਸ਼ੌਕ ਹੈ, ਕਿਤਾਬਾਂ ਉਰਦੂ ਦੀ ਪੋਇਟਰੀ ਵੀ ਪੜ੍ਹਦਾ ਹੈ, ਕਦੇ ਕਦੇ ਗਾਲਬ ਦੇ ਸ਼ੇਅਰ ਵੀ ਸੁਣਾ ਦਿੰਦਾ, ਗਵਾਚਿਆ ਜਾ ਰਹਿੰਦਾ। ਪਰ ਇਹ ਉਹਨੇ ਫਿਰ ਹੁਣ ਸਾਰਾ ਕੁਝ ਹੀ ਦੱਸ, ਉਹਨੇ ਕਿਹਾ ਜੇ ਮੈਨੂੰ ਖਿਲਾਓ ਨਾ ਮੇਰੀ ਜ਼ਬਾਨ, ਅਜੇ ਬਿਨਾਂ ਖੋਲਿਆ ਇਹ ਹੈ, ਜੇ ਮੂੰਹ ਖੋਲੇਗਾ ਫਿਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦਾ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਹੈਲਪ ਕਰੋ, ਡੋਨੇਟ ਕਰੋ। ਡੋਨੇਟ ਕਰਨ ਲਈ ਤੁਸੀਂ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਵੀ ਡੋਨੇਟ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ। 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 5164060694। ਸ਼ੁਕਰੀਆ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।